ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਅੱਜ ਭਾਰਤ ਦੇ ਵਿੱਚ ਬੇਹੱਦ ਅਹਿਮ ਦਿਨ ਰਿਹਾ ਤੇ ਇਸ ਅਹਿਮ ਦਿਨ ਦੇ ਵਿੱਚ ਬਹੁਤ ਵੱਡੀਆਂ ਡਿਵੈਲਪਮੈਂਟਸ ਹੋਈਆਂ ਨੇ, ਜਿਹੜੀਆਂ ਕਿ ਆਉਣ ਵਾਲੇ 5 ਸਾਲ ਦਾ ਭਾਰਤ ਦਾ ਭਵਿੱਖ ਤੈਅ ਕਰਨਗੀਆਂ। ਇਹ ਤੈਅ ਕਰਨਗੀਆਂ ਕਿ ਵੱਖ-ਵੱਖ ਦੇਸ਼ਾਂ ਦੇ ਨਾਲ ਕਿਹੋ ਜਿਹਾ ਸੰਬੰਧ ਰਹਿਣਾ ਹੈ ਭਾਰਤ ਦਾ ਤੇ ਕਿਵੇਂ ਵਿਚਰਨਾ ਹੈ ਹੁਣ ਭਾਰਤ ਨੇ ਅਗਲੇ 5 ਸਾਲ ਦੇ ਲਈ। ਇਸ ਸਾਰੇ ਦੇ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦੇ ਨਾਲ ਸਾਂਝ ਪਾਉਨੇ ਆ ਤੇ ਫਿਰ ਜਾਣਾਂਗੇ ਅੱਜ ਦੀਆਂ ਅਹਿਮ ਡਿਵੈਲਪਮੈਂਟਸ ਦੇ ਬਾਰੇ। ਮਿੰਟੂ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਉਹੀ ਹੋ ਗਿਆ ਜਿਹਦਾ ਡਰ ਸੀ। ਜਿੱਥੇ ਗੱਲ ਕੀਤੀ ਜਾ ਰਹੀ ਸੀ, ਇੱਕ ਕਲਟ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਇੱਕੋ ਇੱਕ ਵਿਅਕਤੀ ਨੂੰ। ਉਸ ਕਲਟ ਨੂੰ ਇਸ ਕਦਰ ਭੰਨਿਆ ਗਿਆ ਹੈ ਕਿ ਸਾਰਿਆਂ ਦੇ ਸਾਹਮਣੇ ਉਹ ਤਸਵੀਰਾਂ ਨੇ, ਕੋਈ ਰੋਈ ਜਾਂਦਾ, ਕੋਈ ਟੀਵੀ ਭੰਨੀ ਜਾਂਦਾ। ਜਰਾ ਚਾਨਣਾ ਪਾਇਓ ਤਾਂ ਜੀ, ਕਹਿੰਦੇ ਭਾਰਤ ਵਿੱਚ ਮੋਦੀ ਲਹਿਰ ਦਾ ਭੋਗ ਪਾ ਦਿੱਤਾ ਗਿਆ ਹੈ। ਗੁਰਪ੍ਰੀਤ ਜੀ, ਇਹ ਇੰਨੇ ਬੇਸ਼ਰਮ ਲੋਕ ਨੇ, ਤਿੰਨੇ ਜਣੇ ਹੁਣ ਫੇਰ ਮੰਚ ਤੇ ਸਜੇ ਬੈਠੇ ਆ। ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਨੱਡਾ ਹੁਣ ਕਹਿ ਰਹੇ ਆ ਕਿ ਦੇਸ਼ ਵਿਰੋਧੀ ਤਾਕਤਾਂ ਜਾਂ ਫਲਾਣਾ ਦੇਸ਼ ਨੂੰ ਬਦਨਾਮ ਕਰਨ ਵਾਲੀਆਂ ਤਾਕਤਾਂ, ਬਈ ਉਹਨਾਂ ਨੂੰ ਸਬਕ ਸਿਖਾਇਆ ਗਿਆ, ਯਾਨੀ ਸਾਨੂੰ ਤੀਸਰੀ ਵਾਰ ਮੌਕਾ ਮਿਲਿਆ। ਜੇਕਰ ਇਹਨਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਹੋਵੇ, ਇਹ ਬੇਸ਼ਰਮ ਆਦਮੀ ਅੱਜ ਦੇ ਦਿਨ ਲੋਕਾਂ ਨੂੰ, ਪਬਲਿਕ ਨੂੰ ਮੂੰਹ ਨਾ ਵਿਖਾਉਂਦੇ। ਇਹ ਉਹ ਬੇਸ਼ਰਮ ਲੋਕ ਆ ਜਿਨ੍ਹਾਂ ਨੇ ਲੋਕਤਾਂਤਰਿਕ ਸੰਸਥਾਵਾਂ ਦਾ ਘਾਣ ਕਰ ਦਿੱਤਾ। ਏਜੰਸੀਆਂ, ਚੋਣ ਕਮਿਸ਼ਨ, ਮੀਡੀਆ ਸਭ ਕੁਝ ਮੈਨੇਜ ਕਰਨ ਤੋਂ ਬਾਅਦ ਜੇਕਰ ਅੱਜ ਸਪਸ਼ਟ ਬਹੁਮਤ ਲਿਜਾ ਹੀ ਨਹੀਂ ਸਕੇ ਤੇ ਦੋ ਗੁਜਰਾਤੀ ਜਿਹੜੇ ਆ, ਮੈਨੂੰ ਲੱਗਦਾ ਕਿ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਹੈਗੇ ਗੁਰਪ੍ਰੀਤ ਜੀ, ਕਿਉਂਕਿ ਇਹਨਾਂ ਦਾ ਦਾਅਵਾ ਤੇ ਸੀਗਾ ਅਬ ਕੀ ਬਾਰ 400 ਕੇ ਪਾਰ। ਜੀ ਜੀ ਹਜ਼ੂਰ, ਇਹਨਾਂ ਨੂੰ 200 ਦੇ ਵੀ ਲਾਲੇ ਪੜ ਜਾਣੇ ਸੀਗੇ, 200 ਦੇ ਵੀ ਲਾਲੇ ਪੈ ਜਾਣੇ ਸੀਗੇ ਜੇਕਰ ਥੋੜਾ ਜਿਹਾ ਹੋਰ ਗੱਠਜੋੜ ਸੰਭਲ ਕੇ ਖੇਡਿਆ ਹੁੰਦਾ। ਆ ਮੈਂ ਹੁਣੇ ਆંકੜੇ ਫਰੋਲ ਰਿਹਾ ਸੀਗਾ ਯੂਪੀ ਦੇ, ਜਿਹੜੀ ਚੰਦਰ ਸ਼ੇਖਰ ਆਜ਼ਾਦ ਜਿਸ ਟੀਮ ਦੇ ਵਿੱਚ ਆ, ਜਿਸ ਤਨਜ਼ੀਮ ਦੇ ਵਿੱਚ ਆ, ਉਹ 8-10 ਸੀਟਾਂ ਇਹਨਾਂ ਨੂੰ ਦਵਾ ਸਕਦੀ ਸੀ ਹੋਰ ਉਸ ਇਲਾਕੇ 'ਚ, ਜਿਹੜੀਆਂ ਕਿ ਭਾਜਪਾ ਨੇ 10-20 ਹਜ਼ਾਰ ਦੇ ਮਾਰਜਨ ਨਾਲ ਜਿੱਤੀਆਂ, ਜਦ ਕਿ ਉਹਨਾਂ ਦੇ ਕੈਂਡੀਡੇਟ 10-10 ਹਜ਼ਾਰ ਵੋਟਾਂ ਲੈ ਗਏ। ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਹੋਰ ਵਧੀਆ ਕਰ ਸਕਦੀ ਸੀ। ਕਮਲਨਾਥ ਵਰਗਾ ਦੋਗਲਾ ਇਨਸਾਨ, ਉਸਨੇ ਕਾਂਗਰਸ ਦੀਆਂ ਬੇੜੀਆਂ 'ਚ ਵੱਟੇ ਪਾ ਦਿੱਤੇ ਜੀ। ਉਹਦਾ ਆਪਦਾ ਮੁੰਡਾ, ਉਹ ਦੋਨੇ ਹੀ ਕਾਂਗਰਸ ਦੀ ਪਿੱਠ 'ਚ ਛੁਰਾ ਮਾਰਦੇ ਰਹੇ ਤਾਂ ਅੰਤਲੇ ਪੜਾਅ ਤੱਕ ਕਾਂਗਰਸ ਨੇ ਉਸਨੂੰ ਨਾਲ ਰੱਖਿਆ। ਮੱਧ ਪ੍ਰਦੇਸ਼ ਹੋਇਆ, ਬਿਹਾਰ ਹੋਇਆ ਜੀ। ਮੈਂ ਕਹਿੰਦਾ ਕਿ ਕੁਝ ਹੱਦ ਤੱਕ ਕਰਨਾਟਕ 'ਚ ਵੀ ਕਾਂਗਰਸ ਬਹੁਤ ਬੇਹੱਦ, ਮੈਂ ਕਹੂੰਗਾ ਕਿ ਮਾੜਾ ਖੇਡੀ ਆ। ਉੱਥੇ ਯਾਨੀ 28 ਚੋਂ ਸਿਰਫ 9 ਸੀਟਾਂ ਜਿੱਤ ਸਕੀ, ਜਦ ਕਿ ਇਹਨਾਂ ਨੇ ਕਰਨਾਟਕ 'ਚ ਸਰਕਾਰ ਬਣਾਈ ਆ। ਉੱਥੇ ਅਸਲੀ ਚਾਣਕਿਆ DK ਸ਼ਿਵ ਕੁਮਾਰ ਉੱਥੇ ਆ ਜੀ। ਤਾਂ ਮਤਲਬ ਕਿ ਜੇਕਰ ਕਰਨਾਟਕ 'ਚ ਵੀ ਅੱਛਾ ਪ੍ਰਦਰਸ਼ਨ ਕਰ ਲੈਂਦੇ, ਯੂਪੀ ਦੇ ਵਿੱਚ ਜੇਕਰ ਹੋਰ ਥੋੜਾ ਜਿਹਾ ਮਾਈਕਰੋ ਲੈਵਲ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ, ਯੂਪੀ 'ਚ ਇਹਨਾਂ ਦੇ ਕੋਲ ਸੀਟਾਂ ਹੀ 20 ਬਚਣੀਆਂ ਸੀ। ਕਰਨਾਟਕ 'ਚ ਯਾਨੀ ਨਰਿੰਦਰ ਮੋਦੀ ਨੂੰ 200 ਪਾਰ ਕਰਦਿਆਂ ਵੀ ਸਾਹ ਚੜ ਜਾਂਦਾ ਜੀ। ਬਿਹਾਰ ਬਚਾ ਗਿਆ ਇਹਨਾਂ ਨੂੰ ਫਿਲਹਾਲ। ਜਿੱਦਾਂ ਕਹਿ ਲਈਏ ਕਿ ਕਰਨਾਟਕ ਨੇ ਸਹਾਰਾ ਦੇ ਦਿੱਤਾ, ਮਹਾਰਾਸ਼ਟਰ ਕੁਝ ਕੁ ਹੱਦ ਤੱਕ ਬਚਾ ਗਿਆ, ਅਦਰਵਾਈਜ਼ ਕੁਝ ਜ਼ਿਆਦਾ ਗੇਨ ਨਹੀਂ ਹੋਇਆ। ਬੰਗਾਲ ਚੋਂ ਲਾਸ, ਥੋੜਾ ਬਹੁਤ ਕਿਤੇ ਇੱਕਾ ਦੁੱਕਾ ਗੇਨ ਹੋਇਆ, ਬਾਕੀ ਲਾਸ ਹੈ। ਜੇ ਇਹਨਾਂ ਬੰਦਿਆਂ 'ਚ ਜਰਾ ਜਿੰਨੀ ਵੀ ਹਯਾ ਹੁੰਦੀ, ਨੈਤਿਕ ਤੌਰ ਤੇ ਇਹ ਬੰਦੇ ਹਾਰ ਪ੍ਰਵਾਨ ਕਰਦੇ ਕਿ ਅਸੀਂ ਤੇ ਆਪਣੇ ਦਮ ਤੇ ਮੈਂਡੇਟ ਹਾਸਲ ਕਰਦਿਆਂ 272 ਤੱਕ ਵੀ ਨਹੀਂ ਪਹੁੰਚ ਰਹੇ, ਆਪਣੇ ਦਮ ਤੇ ਅਸੀਂ ਬਹੁਮਤ ਵੀ ਨਹੀਂ ਲਿਆ ਸਕੇ। ਤਾਂ ਇਹ ਹੁਣ ਰਾਜਨੀਤੀ ਦੀ ਬੇਸ਼ਰਮੀ ਦੀ ਇੰਤਹਾ ਹੈ ਕਿ ਹੁਣ ਦੂਸਰੇ ਪਾਸੇ ਹੋ ਗਏ। ਹੁਣ ਫਿਰ ਬੇਸ਼ਰਮੀ ਦੇ ਨਾਲ ਨਰਿੰਦਰ ਮੋਦੀ ਉੱਥੇ ਬੋਲ ਰਹੇ ਨੇ ਭਾਜਪਾ ਦੇ ਹੈੱਡਕੁਆਟਰ ਤੇ। ਕੋਈ ਬੰਦਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ, ਵੈਸੇ ਹੁਣ ਬਹੁਤ ਪੁੱਛਣਗੇ,
ਘਬਰਾਓ ਨਾ, ਹੁਣ ਬਹੁਤ ਪੁੱਛਣਗੇ 400 ਵਾਲਾ ਕਿੱਥੇ ਦਵਾ ਗਿਆ ਤੁਹਾਡਾ? ਆਪਣੇ ਦਮ ਤੇ ਤੁਸੀਂ 370 ਲਿਆਉਣ ਦੀ ਵਾਰ-ਵਾਰ ਗੱਲ ਆਖੀ, ਤੁਸੀਂ ਤੇ 240 ਤੇ ਆਖੋ। ਤੁਹਾਡੇ ਸਾਹ ਫੁੱਲ ਗਏ, ਸਾਹ ਫੁੱਲ ਗਏ ਤੁਹਾਡੇ। ਤਾਂ ਗੱਲ ਇਹ ਆ ਕਿ ਮੈਂ ਸਮਝਦਾ ਇਹ ਕਹਿੰਦੇ ਆ ਜੀ ਫਲਾਂ ਹੋਏ ਜੀ ਜਨਤਾ ਜਨਾਰਦਨ ਦੇ ਸਾਹਮਣੇ ਮੈਂ ਨਤਮਸਤਕ ਆ। ਬਾਈ ਤੁਹਾਨੂੰ ਜਨਤਾ ਨੇ ਸਬਕ ਸਿਖਾ ਦਿੱਤਾ ਜੀ। ਇੱਕ ਐਸੀ ਆਪੋਜੀਸ਼ਨ ਜਿਹਦੀ ਮੇਨ ਟੀਮ ਦੇ ਕੋਲ ਆਪਦੇ ਵਰਤਨ ਜੋਗਾ ਪੈਸਾ ਹੀ ਹੈ ਨਹੀਂ ਸੀ, ਖਾਤੇ ਫਰੀਜ਼ ਕਰ ਦਿੱਤੇ ਗਏ। ਜਿਹੜੀਆਂ ਖੇਤਰੀ ਫੋਰਸਸ ਨੁਕਰੇ ਲੱਗੀਆਂ ਪਈਆਂ ਸਨ, ਜਿਨ੍ਹਾਂ ਦੇ ਕੋਲ ਹਿੱਲੇ ਵਸੀਲੇ ਸੀਮਤ ਸੀਗੇ, ਉਹਨਾਂ ਨੇ ਤੁਹਾਡੀ ਝੱਗ ਛਡਾ ਦਿੱਤੀ ਆ ਜੀ ਅੱਜ ਦੇ ਦਿਨ। ਤਾਂ ਇਹ ਸਪਸ਼ਟ ਹੈ ਕਿ ਨਰਿੰਦਰ ਮੋਦੀ ਹੋਰਾਂ ਦੇ ਦਾਅਵੇ, ਨਰਿੰਦਰ ਮੋਦੀ ਹੋਰਾਂ ਦੀ ਲਹਿਰ, ਨਰਿੰਦਰ ਮੋਦੀ ਹੋਰਾਂ ਦਾ ਕਪਟ, ਨਰਿੰਦਰ ਮੋਦੀ ਹੋਰਾਂ ਦਾ ਖੁਦ ਨੂੰ ਅਵਤਾਰ ਐਲਾਨ ਦੇਣਾ। ਦੇਖੋ, ਜਿਹੜਾ ਆਦਮੀ ਖੁਦ ਨੂੰ ਅਵਤਾਰ ਐਲਾਨ ਦੇਵੇ ਤੇ ਜਨਤਾ ਉਹਨੂੰ ਬਹੁਮਤ ਤੱਕ ਨਾ ਦੇਵੇ, ਐਦੋਂ ਦੱਸੋ ਕਿ ਸ਼ਰਮ ਵਾਲੀ ਕੋਈ ਗੱਲ ਹੈ? ਜਿਹੜਾ ਬੰਦਾ ਬੇਸ਼ਰਮੀ ਦੇ ਨਾਲ ਆਪਣੇ ਆਪ ਨੂੰ ਅਵਤਾਰ ਐਲਾਨ ਦੇਵੇ, ਐਡੀ ਤਗੜੀ ਉਹਨੂੰ ਕਹਿ ਲੋ ਕਿ ਝਟਕੇ ਵਾਲੀ ਕਹਾਣੀ ਜਿਹੜੀ ਆ ਸੁਣਨ ਨੂੰ ਮਿਲੇ, ਵੇਖਣ ਨੂੰ ਮਿਲੇ, ਤਾਂ ਫਿਰ ਇਸ ਵੇਲੇ ਲੋਕਾਂ ਦੇ ਮੁਖਾਤਬ ਹੋ ਰਿਹਾ ਤੇ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਜੀ। ਤੇ ਮਤਲਬ ਕਿ ਇਹ ਠੀਕ ਆ ਕਿ ਇਹਨਾਂ ਨੇ ਨਹਿਰੂ ਤੋਂ ਬਾਅਦ ਤੀਸਰੀ ਮਰਤਬਾ ਸਰਕਾਰ ਜ਼ਰੂਰ ਬਣਾਉਣੀ ਹੈ, ਪਰ ਨਹਿਰੂ ਨੂੰ ਇਸ ਤਰ੍ਹਾਂ 2-2 4-4 ਮੈਂਬਰਾਂ ਵਾਲੇ ਅਲਾਈਡ ਦਲਾਂ ਦੀ ਲੋੜ ਨਹੀਂ ਸੀ ਪਈ। ਸੋ ਨਹਿਰੂ ਦੀ ਬਰਾਬਰੀ ਜ਼ਰੂਰ ਕਰੇਗੀ ਇਹ ਸਰਕਾਰ। ਬਾਕੀ ਕਾਂਗਰਸ ਕੱਲ ਨੂੰ ਫੇਰ ਇੱਕ ਵਾਰੀ ਇੰਡੀਆ ਦੀ ਬੈਠਕ ਕਰੇਗੀ, ਉਸ ਤੋਂ ਬਾਅਦ ਨਿਰਣਾ ਹੋਏਗਾ ਕਿ ਕੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾ ਸਕਦਾ ਨਹੀਂ ਜਾਂ ਨਹੀਂ। ਤਾਂ ਇਹ ਸਭ ਕੁਝ ਹੁਣ ਸਮੇਂ ਦੇ ਗਰਭ ਦੇ ਵਿੱਚ ਆ, ਪਰ ਨਰਿੰਦਰ ਮੋਦੀ ਦਾ ਜਲਵਾ ਸੱਚ ਜਾਣਿਓ ਗੁਰਪ੍ਰੀਤ ਬਾਈ ਉਹ ਖਤਮ ਹੋ ਚੁੱਕਾ ਹੈ। ਨਰਿੰਦਰ ਮੋਦੀ ਲਈ RSS ਵੀ ਮੈਂ ਕਹੂੰਗਾ ਕਿ ਕਿਤੇ ਨਾ ਕਿਤੇ ਹੁਣ ਇੱਕ ਚੁਣੌਤੀ ਬਣੇਗਾ। ਜੇ ਅੱਜ ਦੇ ਦਿਨ ਸਭ ਤੋਂ ਜ਼ਿਆਦਾ ਕਿਸੇ ਨੂੰ ਖੁਸ਼ੀ ਹੋ ਰਹੀ ਹੈ ਤਾਂ ਉਹ RSS ਨੂੰ ਹੋ ਰਹੀ ਹੈ। ਸਭ ਤੋਂ ਵੱਡੀ ਰਿਲੀਫ ਜੇਕਰ ਕਿਸੇ ਨੇ ਮਹਿਸੂਸ ਕੀਤੀ ਹੈ ਉਹ RSS ਨੇ ਕੀਤੀ ਆ ਕਿ ਇਸ ਹੰਕਾਰੀ ਘਮੰਡੀ ਤੇ ਆਪਣੇ ਆਪ ਤੇ ਸਵੈ ਕੇਂਦਰਿਤ ਵਿਅਕਤੀ ਦੀ ਮੱਤ ਜੇ ਕਿਤੇ ਟਿਕਾਣੇ ਲਿਆਂਦੀ ਹੈ ਲੋਕਾਂ ਨੇ ਤਾਂ ਬਾਈ ਸ਼ੁਕਰੀਆ। ਬਸ ਸੰਗ ਖੁੱਲ ਕੇ ਕੋਠੇ ਤੇ ਚੜ ਕੇ ਨਹੀਂ ਕਹਿ ਸਕਦਾ, ਬਾਕੀ ਕੱਛਾਂ ਥਾਣੀ ਤੇ ਉਹਦੇ ਹਾਸਾ ਨਿਕਲਦਾ ਹੋਏ ਜੀ। ਸੋ ਹੁਣ ਉਹ ਲੋਕ ਵੀ ਸ਼ਾਇਦ ਲੀਹ ਤੇ ਆਉਣਗੇ ਜਿਹੜੇ ਨੰਗੇ ਚਿੱਟੇ ਦਿਨ ਵੀ ਸਿੱਧੇ ਤਰੀਕੇ ਦੇ ਨਾਲ ਮੋਦੀ ਦੀ ਜੈ ਜੈਕਾਰੀ ਕਰਦੇ ਨਜ਼ਰ ਆਉਂਦੇ ਸੀ। ਉਹ ਅਦਾਰੇ ਜਿਹੜੇ ਸਿਰਫ ਮੋਦੀ ਕੀ ਜੈ ਹੋ ਇਹੀ ਗੱਲਾਂ ਕਰਦੇ ਸੀ, ਹੁਣ ਸ਼ਾਇਦ ਨਹੀਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਨਰਿੰਦਰ ਮੋਦੀ ਨੂੰ ਇਸ ਤਰ੍ਹਾਂ ਦੀ ਰਲੀ ਮਿਲੀ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ। ਜੀ ਜੀ। ਨਰਿੰਦਰ ਮੋਦੀ ਨੇ ਅੱਜ ਤੱਕ ਜੋ ਵੀ ਸਰਕਾਰ ਚਲਾਈ ਹੈ ਆਪਣੇ ਦਮ ਤੇ ਆਪਣੇ ਬਹੁਮਤ ਦੇ ਸਿਰ ਤੇ ਚਲਾਈ ਹੈ। ਜੀ ਜੀ। ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਇਹ ਹੁੰਦੀ ਹੈ ਸ਼ੇਰ ਦੀ ਸਵਾਰੀ। ਜੇ ਉਤਰੋਗੇ ਤਾਂ ਇਹ ਖਾ ਜਾਏਗਾ ਸ਼ੇਰ ਜੀ। तो इस करके नरेंद्र मोदी बेशक प्रधानमंत्री बन जाएंगे पर नरेंद्र मोदी की ना भड़क रहू ना वो मड़क रहू। इत्थे तुसी इत्थे मैं ते जेड़े जेड़े दूसरे आ ना वो तो टिड्डी दाल वांगू घेर लैणगे इन्हां नूं। हुण वेखियो जेड़े लोग जिन्हां नूं दाबा मार के चुप करा दिता जांदा सी, जिन्हां नूं ये अमित शाह दफ्तर च सद के आगों कह दिता सी चुप बैठने का जी, मुझे आपकी बकवास नहीं सुनने का, जाइए आप यहां से। हुण सुनगे नहीं जी। हो सकता कहन के तड़ी पार नूं वापस भेजो जे असीं गठजोड़ च रहना था। सही गल, बहुत दाबे सह लिया, बड़ा सह लिया दाबा, होर ना सहना है। तां गल इह आ कि ये हुण असल दे विच जिवें आपां कहंदे हुंदे ने कि अब आया ऊठ पहाड़ दे थल्ले, हुण पहाड़ दे थल्ले आया, हुण पता लगेगा। इस करके गठजोड़ दीआं सरकारां जिहदे विच तुसीं दूसरे ते निर्भर रहंदे हो, वो खेतरी पार्टियां उहनां दी तुहानूं फिर कह लो कि हरेक गल दा ख्याल रखना पैंदा। अच्छा गां खेतरी हुण जिवें देख लो एक मिसाल दे तौर ते कोई फैसला जे किसान विरोधी लैणगे तां जिहड़ा भी कोई गठजोड़ दे विच आ
ਜਦ ਹੀ ਉਹਦੇ ਤੇ ਪ੍ਰੈਸ਼ਰ ਬਣ ਜਾਏਗਾ ਕਿ ਗੱਠਜੋੜ ਛੱਡ। ਤੇ ਜੇ ਉਹਨਾਂ ਦੀ ਕਹਿ ਲਓ ਕਿ ਵੋਟ ਹੀ ਕਿਸਾਨਾਂ ਨਾਲ ਜੁੜੀ ਹੈ, ਉਹ ਕਹਿਣਗੇ ਕਿ ਨਾ ਬਾਈ ਨਾ, ਇੰਜ ਨਾ ਕਰ ਲਈ। ਤਾਂ ਮਤਲਬ ਕਿ ਐਸਾ ਤਜਰਬਾ ਅਜ ਤੱਕ ਹੈ ਨਹੀਂ। ਇਹਨਾਂ ਨੇ ਇੱਕ ਛਤਰ ਰਾਜ ਕੀਤਾ ਹੈ, ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੌਸਗਿਰੀ ਕੀਤੀ ਆ। ਹੁਣ ਪਤਾ ਲੱਗੂ ਅਸਲ 'ਚ ਕਿ ਸਰਕਾਰਾਂ ਕਿਸ ਤਰ੍ਹਾਂ ਚੱਲਦੀਆਂ ਨੇ। ਜੀ, ਜਿਸ ਤਰੀਕੇ ਨਾਲ ਤੁਸੀਂ ਦੁਪਹਿਰੇ ਦੇ ਸਮੇਂ ਪ੍ਰੋਗਰਾਮ ਦੇ ਵਿੱਚ ਆਖ ਰਹੇ ਸੀ ਕਿ ਹੁਣ ਉਹ ਵਾਲਾ ਕੰਮ ਨਹੀਂ ਚੱਲਣਾ ਕਿ ਇਕੱਠੇ 50 ਤੋਂ ਵੱਧ ਬੰਦਿਆਂ ਨੂੰ ਬਾਹਰ ਕੱਢ ਦਿੱਤਾ, ਉਹਨਾਂ ਦੀ ਕੋਈ ਰਾਏ ਦੀ ਮੁੱਲ ਹੀ ਨਹੀਂ ਰਿਹਾ, ਉਹ ਚੀਜ਼ਾਂ ਹੁਣ ਨਹੀਂ ਹੋਣਗੀਆਂ। ਤੁਸੀਂ ਬਹੁਤ ਚੰਗੇ ਤਰੀਕੇ ਨਾਲ ਚਾਨਣਾ ਪਾਇਆ। ਪਰ ਹੁਣ ਅੰਤ ਦੇ ਵਿੱਚ ਗੱਲ ਇੱਥੇ ਆ ਖੜਦੀ ਹੈ ਕਿ ਹੁਣ ਤਾਰਨਹਾਰਾ ਕੌਣ ਬਣੂਗਾ, ਇਸ ਤੇ ਦਾ ਚਾਨਣਾ ਪਾਇਆ। ਦੇਖੋ, ਤਾਰਨਹਾਰਾ ਇਸ ਵੇਲੇ ਜੋ ਸਿਚੁਏਸ਼ਨ ਹੈ ਕਿ ਭਾਰਤੀ ਜਨਤਾ ਪਾਰਟੀ ਕੋਲ 241 ਜੀ, ਜੇ ਸਾਰਾ ਇਹਨਾਂ ਦਾ ਅਲਾਈਅੰਸ ਮਿਲਾ ਕੇ ਰੱਖ ਲੋਗੇ ਤਾਂ ਬਣ ਗਿਆ 293 ਜੀ। ਦੂਸਰੇ ਪਾਸੇ ਇੰਡੀਆ ਗੱਠਜੋੜ ਆਪਣੇ ਦਮ ਤੇ ਲੈ ਗਿਆ 232 232 ਤਾਂ ਤਕਰੀਬਨ 99 ਸੀਟਾਂ ਇਸ ਟਾਈਮ ਕਾਂਗਰਸ ਦੇ ਖਾਤੇ 'ਚ ਹੈ। ਮੈਂ ਇੱਕ ਗੱਲ ਕਹੀ ਸੀਗੀ ਕਿ ਕਾਂਗਰਸ ਜੇ 80 ਤੋਂ 100 ਦੇ ਵਿਚਾਲੇ ਸੀਟ ਲਿਜਾਂਦੀ ਹੈ ਤਾਂ ਭਾਜਪਾ ਦੀਆਂ ਸੀਟਾਂ ਉਹ ਘਟ ਕੇ 300 ਤੋਂ ਥੱਲੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਔਰ ਭਾਜਪਾ ਜਿਹੜੀ ਆਪਣੇ ਦਮ ਤੇ ਜੋ ਬਹੁਮਤ ਹੈ ਉਹਦੇ ਤੋਂ ਦੂਰ ਹੋ ਜਾਏਗੀ। ਮੇਰੀ ਇਹੀ ਕੈਲਕੂਲੇਸ਼ਨ ਸੀ, ਬਹੁਤ ਸਾਦੀ, ਕਿਉਂਕਿ ਜਿੱਥੇ ਸਿੱਧੇ ਮੁਕਾਬਲੇ 'ਚ ਭਾਜਪਾ ਕਾਂਗਰਸ ਨਾਲ ਹੋਏਗੀ ਉਹ ਸੀਟਾਂ ਇਹਨਾਂ ਦੀਆਂ ਖੋਹ ਲਏਗੀ, ਜਿੰਨੀਆਂ ਪਲੱਸ ਹੋਣਗੀਆਂ ਉਹ ਮਾਈਨਸ ਹੋਣਗੀਆਂ। ਪ੍ਰਸ਼ਾਂਤ ਕਿਸ਼ੋਰ ਇਸ ਦੇਸ਼ ਨੂੰ ਭੰਬਲ ਭੂਸੇ 'ਚ ਪਾ ਰਿਹਾ ਸੀ। ਸਾਡੀ ਕੈਲਕੂਲੇਸ਼ਨ ਕਲੀਅਰ ਸੀ ਕਿ ਤੁਸੀਂ ਖੁਦ ਕੰਟਰਾਡਿਕਟ ਹੋ। ਸੋ ਇਸ ਵਾਸਤੇ ਹੁਣ ਜਿਹੜਾ ਸਵਾਲ ਆ ਤਾਰਨਹਾਰ ਦਾ ਦੇਖੋ ਦੋ ਰਾਜ ਨੇ। ਇੱਕ ਤੇ ਜਿੱਦਾਂ ਆਪਾਂ ਹੁਣ ਬਿਹਾਰ 'ਚ ਦੇਖੀਏ, ਬਿਹਾਰ ਦੇ ਵਿੱਚ ਕੀ ਹੈ ਕਿ ਇਸ ਵੇਲੇ ਜਿਹੜੀ ਸੂਰਤ ਹਾਲ ਆ, ਐਨਡੀਏ ਕੋਲ 30 ਸੀਟਾਂ ਨੇ ਤੇ ਜਿਹਦੇ ਵਿੱਚ ਜੇਡੀਯੂ ਦੇ ਕੋਲ ਜੇ ਆਪਾਂ ਦੇਖੀਏ ਤਾਂ ਕਹਿ ਲਓ ਕਿ 10-15 ਦੇ ਦਰਮਿਆਨ ਆ ਜੇਡੀਯੂ ਦੇ ਕੋਲ। ਤਾਂ ਇਹਦਾ ਮਤਲਬ ਇਹ ਆ ਕਿ ਇੱਕ ਬਹੁਤ ਵੱਡਾ ਝਟਕਾ ਜਿਹੜਾ ਐਨਡੀਏ ਨੇ ਦਿੱਤਾ ਇੰਡੀਆ ਨੂੰ ਉੱਥੇ, ਠੀਕ ਹੈ ਨਾ ਜੀ। ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦਾ ਰੰਗ ਨਹੀਂ ਜੰਮਿਆ। ਤਾਂ ਯਾਨੀ ਜੇ ਆਪਾਂ ਮੋਟੇ ਤੌਰ ਤੇ ਲਾਈਏ, ਐਗਜ਼ੈਕਟ ਨੰਬਰ ਤੁਸੀਂ ਕੱਢ ਲਓ ਜੇ ਤੁਹਾਡੇ ਕੋਲ ਗੂਗਲ ਹੈਗਾ, ਪਰ ਮੇਰਾ ਅੰਦਾਜ਼ਾ ਹੈ ਕਿ 10 ਤੋਂ 15 ਇੱਥੇ ਇਹਦੇ ਕੋਲ ਆ ਘੱਟੋ ਘੱਟ। ਮੇਰੇ ਕੋਲ ਐਗਜ਼ੈਕਟ ਅੰਕੜਾ ਨਹੀਂ ਹੈ ਇਸ ਵੇਲੇ ਕਿ ਬਿਹਾਰ ਦੇ ਵਿੱਚ ਜੇਡੀਯੂ ਪਾਰਟੀ ਦੀ ਗੱਲ ਕਰ ਰਹੇ ਹੋ। ਨਹੀਂ, ਜੇਡੀਯੂ ਦੇ ਆਪਾਂ ਹੁਣੇ ਆંકੜੇ ਦੱਸ ਦਿੰਨੇ ਆ, ਤੁਸੀਂ ਆਪਣੀ ਗੱਲ ਜਾਰੀ। ਜੀ ਦੇਖੋ, ਗੱਲ ਇਹ ਆ ਕਿ ਹੁਣ ਜੇਡੀਯੂ ਦੇ ਕੋਲ ਜੇ ਆਪਾਂ ਇਸ ਵੇਲੇ ਦੇਖੀਏ ਤਾਂ ਉਹ 10-15 ਜਿੰਨੀਆਂ ਵੀ ਹੋਈਆਂ ਉਹ ਅੰਕੜਾ ਤੁਸੀਂ ਐਡ ਆਨ ਕਰ ਦੇਣਾ, ਮੈਂ ਉਹਦੇ ਵਿੱਚ ਫਿਰ ਆਪਦਾ ਕੋਈ ਵੀ ਪੁਆਇੰਟ ਵਿਊ ਹੈ ਤਾਂ ਮੈਂ ਦੱਸ ਦਿਆਂਗਾ, ਸ਼ਾਮਲ ਕਰ ਦਿਆਂਗਾ। ਅੱਛਾ, ਹੁਣ ਉਧਰੋਂ ਆਂਧਰ ਪ੍ਰਦੇਸ਼ ਦੇ ਵਿੱਚ ਟੀਡੀਪੀ ਨੇ ਵਾਪਸੀ ਕੀਤੀ ਆ ਜੀ। ਆਂਧਰ ਪ੍ਰਦੇਸ਼ ਦੇ ਵਿੱਚ ਉੱਥੇ ਚੰਦਰਾ ਬਾਬੂ ਨਾਇਡੂ ਜਿਹੜਾ ਹੈ ਉਹ 15 ਲੈ ਗਿਆ। ਇਹ ਦੋ ਮੈਂ ਸਮਝਦਾ ਕਿ ਨਰਿੰਦਰ ਮੋਦੀ ਨੂੰ ਹੁਣ ਇਹ ਦੋ ਜਿੱਦਾਂ ਕਹਿ ਲਈਏ ਨਾ ਕਿ ਰਾਹੂ ਕੇਤੂ ਚੰਬੜਨਗੇ, ਇਹ ਲਹੂ ਪੀਣਗੇ, ਇਹ ਗਿਣ ਕੇ ਬਦਲੇ। ਹਾਂ ਜੀ, 12 ਦਾ ਹੋ ਗਿਆ ਤੇ ਟੀਡੀਪੀ ਦਾ ਦੇਖ ਲਓ, ਅੰਦਾਜ਼ਾ ਮੇਰਾ 15 ਦਾ ਹੋਵੇਗਾ ਜੀ। ਤਾਂ ਤੁਸੀਂ ਇਹ ਦੇਖੋ ਕਿ ਯਾਨੀ ਕੁੱਲ ਮਿਲਾ ਕੇ 27 ਇਹਨਾਂ ਦੇ ਕੋਲ ਹੋ ਗਈਆਂ ਜੀ। 27, 72 ਤੇ 27 ਲਾ ਲਓ, ਇਹਨਾਂ ਨੂੰ ਹੁਣ ਕਾਊਂਟ ਕਰ ਲਓ। ਜਿਹੜੀਆਂ 272 ਤੋਂ ਅੱਗੇ ਜਾਂਦੀਆਂ ਨੇ, 27 ਨੂੰ ਇਹਨੂੰ ਮਾਈਨਸ ਕਰ ਲਈਏ, 293 ਚੋਂ ਚਲੋ 293 ਚੋਂ 27 ਨੂੰ ਮਾਈਨਸ ਕਰ ਲਓ, ਆ ਗਏ ਨਾ ਉੱਥੇ ਜੀ। 293 ਵਿੱਚੋਂ ਆਪਾਂ ਮਾਈਨਸ ਕਰਦੇ ਆ 27 ਨੂੰ ਮਾਈਨਸ ਕਰ ਲਓ, 266 ਰਹਿ ਜਾਂਦੇ ਆ। 266 ਆ ਗਏ ਨਾ ਉੱਥੇ, ਮਤਲਬ ਕਿ ਆਨੇ ਵਾਲੀ ਥਾਂ ਤੇ। ਇਹ ਦੋ ਬੰਦੇ ਤਾਰਨਹਾਰ ਨੇ, ਬਸ ਮੋਟੇ ਤੌਰ ਤੇ ਕਹਿ ਲਓ ਕਿ ਕਈ ਕਿਸ਼ਤੀਆਂ ਹੁੰਦੀਆਂ ਨਾ ਗੁਰਪ੍ਰੀਤ ਜੀ, ਤੁਸੀਂ ਦੇਖਿਆ ਹੋਣਾ, ਉਹਦੇ ਦੋਏ ਪਾਸੇ ਚੱਲਦੇ ਆ, ਇੱਕ ਨਹੀਂ ਹੁੰਦਾ, ਦੋ ਜੀ। ਇਹ ਕਿਸ਼ਤੀ ਹੁਣ ਮੋਦੀ ਸਾਹਿਬ ਦੀ ਇਹ ਦੋ ਚੱਪੂਆਂ ਦੇ ਸਾਰੇ ਆ। ਨੀਤਿਸ਼ ਦਾ ਕੋਈ ਪਤਾ ਨਹੀਂ ਹੈ, ਰਾਤ ਨੂੰ ਕੋਈ ਉਹਦੇ ਕੰਨ 'ਚ ਕਵੇ ਕਿ ਤੂੰ ਤੇ ਪ੍ਰਧਾਨ ਮੰਤਰੀ ਹੈ,
ਜੀ ਜੀ ਤੇ ਉਹ ਇੰਡੀਆ ਵਾਲੇ ਪੁਰਾਣੇ ਸਾਥੀਆਂ ਨੂੰ ਕਵੇ ਕਿ ਬਣਾਇਆ ਤੇ ਇੰਡੀਆ ਮੈਂ ਸੀ, ਬਣਾਉਣੇ ਮੈਨੂੰ ਜੀ ਪ੍ਰਧਾਨ ਮੰਤਰੀ। ਜੀ ਤੇ ਉਹ ਕਹਿਣਗੇ ਕਿ ਚਾਚਾ ਆ ਜਾ, ਲਾਲੂ ਦਾ ਮੁੰਡੇ ਤਾਂ ਕਹਿਣਾ ਚਾਚਾ ਆ ਜਾ, ਕੋਈ ਗੱਲ ਨਹੀਂ, ਆ ਜਾ ਬਣਾ ਦਿੰਨੇ, ਕਿਉਂਕਿ ਲੋਕ ਦੇਖਣਗੇ ਨਾ। ਜੀ ਜਾਂ ਡਿਪਟੀ ਪ੍ਰਾਈਮ ਮਿਨਿਸਟਰ ਬਣਾ ਦਿੰਨੇ, ਆ ਜਾ, ਮਨ ਚ ਆਇਆ ਮੰਤਰਾਲਾ ਦੇ ਦਿੰਨੇ। ਚੰਦਰਾ ਬਾਬੂ ਨਾਇਡੂ ਇਹ ਜਿਹੜੇ ਦੋਵੇਂ ਆ, ਦੋਵੇਂ ਹੀ ਨਰਿੰਦਰ ਮੋਦੀ ਦਾ ਸਾਥ ਛੱਡ ਚੁੱਕੇ ਆ। ਹੈਗੇ ਵੀ ਜਿਸ ਦੋਨੋਂ ਹੀ ਵੇਲੇ ਛੜੱਪੇਬਾਜ਼ ਨੇ ਸਭ ਤੋਂ ਜ਼ਿਆਦਾ, ਕਹਿੰਦੇ ਹਾਂਜੀ ਕਿ ਮੰਨਿਆ ਜਾਂਦਾ ਕਿ ਦੋਨੋਂ ਹੈਗੇ ਵੀ ਸਿਰੇ ਦੇ ਛੜੱਪੇਬਾਜ਼ ਨੇ, ਬਹੁਤ ਜਲਦੀ ਛੜੱਪਾ ਮਾਰ ਜਾਂਦੇ ਨੇ। ਹਾਂ, ਮੈਂ ਉਹੀ ਗੱਲ ਦੱਸ ਰਿਹਾ ਨਾ ਤੁਹਾਨੂੰ, ਜਦੋਂ ਗੋਧਰਾ ਕਾਂਡ ਹੋਇਆ ਸੀ ਇਹਨਾਂ ਦੋਨਾਂ ਨੇ ਹੀ ਐਨਡੀਏ ਦਾ ਸਾਥ ਛੱਡਿਆ ਸੀਗਾ। ਜੀ ਜੀ ਦੋਨਾਂ ਨੇ ਆ ਕੇ ਫੇਰ ਜੁਆਇਨ ਕਰ ਲਿਆ, ਦੋਨਾਂ ਨੇ ਫੇਰ ਛੱਡਿਆ। ਜੀ ਮਤਲਬ ਕਿ ਇਹ ਦੋਨੇ ਹੀ ਪਲਟੂ ਰਾਮ ਹੈ। ਜੀ ਚੰਦਰਾ ਬਾਬੂ ਨਾਇਡੂ ਨੇ ਸਭ ਤੋਂ ਪਹਿਲੀਆਂ ਚ ਭੱਜਣਾ ਸਟਾਰਟ ਕੀਤਾ ਸੀਗਾ 2018 ਚ, ਫਿਰ ਉਹਨੂੰ ਜੇਲ੍ਹ ਤੱਕ ਜਾਣਾ ਪਿਆ। ਚੰਦਰਾ ਬਾਬੂ ਨਾਇਡੂ ਦਿੱਲੀ ਚ ਆ ਕੇ ਅਮਿਤ ਸ਼ਾਹ ਦੀਆਂ ਮਿੰਨਤਾਂ ਕਰਦਾ ਰਿਹਾ ਜਦੋਂ 53 ਦਿਨ ਜੇਲ੍ਹ ਚ ਰਹਿ ਕੇ ਆਇਆ। ਚੰਦਰਾ ਬਾਬੂ ਨਾਇਡੂ ਦੇ ਮੁੰਡੇ ਤੇ ਬੇਸ਼ੱਕ ਕਹੀ ਜਾਂਦੇ ਆ ਕਿ ਅਸੀਂ ਐਨਡੀਏ ਤੋਂ ਬਾਹਰ ਨਹੀਂ ਹੋਵਾਂਗੇ, ਐਨਡੀਏ ਦੇ ਨਾਲ ਰਵਾਂਗੇ। ਚੰਦਰਾ ਬਾਬੂ ਨਾਇਡੂ ਦੀਆਂ ਜਿਹੜੀਆਂ ਮਿੰਨਤਾਂ ਕਰਾਈਆਂ ਗਈਆਂ ਨੇ, ਚੰਦਰਾ ਬਾਬੂ ਨਾਇਡੂ ਦੇ ਮਗਰ ਜਿਹੜੀਆਂ ਏਜੰਸੀਆਂ ਲੱਗੀਆਂ ਨੇ, YSR ਕਾਂਗਰਸ ਦੇ ਜਗਨ ਰੈਡੀ ਚੀਫ ਮਿਨਿਸਟਰ ਸਨ ਜਿਹੜੇ, ਉਹਨਾਂ ਦੇ ਨਾਲ ਮਿਲ ਮਿਲਾ ਕੇ ਜਿਸ ਤਰ੍ਹਾਂ ਇਹਦੀ ਤਸੱਲੀ ਕਰਵਾਈ ਗਈ ਆ, ਹੋ ਸਕਦਾ ਹੈ ਕਿ ਰਾਤ ਨੂੰ ਜ਼ਮੀਰ ਜਾਗ ਪਵੇ, ਜੀ ਸਵੇਰ ਨੂੰ ਕੁਝ ਹੋਰ ਹੋਇਆ ਲਾਓ, ਇਹ ਵੀ ਹੋ ਸਕਦਾ ਹੈ। ਤਾਂ ਯਾਨੀ ਇਹ ਦੋ ਤਾਰਨਹਾਰ ਨੇ ਨਰਿੰਦਰ ਮੋਦੀ ਦੇ, ਤੇ ਬਾਕੀ ਹੁਣ ਬਹੁਤਾ ਦਾਬਾ ਨਹੀਂ ਰਹੇਗਾ। ਜੇ ਉਹ ਅਲਾਇੰਸ ਦੇ ਵਿੱਚ ਆ ਵੀ ਜਾਂਦੇ ਆ, ਸਰਕਾਰ ਬਣਾ ਵੀ ਦਿੰਦੇ ਆ, ਜੀ ਤਾਂ ਇਹ ਸਮਝ ਲਓ ਕਿ ਇਸ ਸਰਕਾਰ ਦੇ ਵਿੱਚ ਇਹ ਦੋਵੇਂ ਕਹਿ ਲਓ ਕਿ ਤੰਗ ਬਹੁਤ ਕਰਨਗੇ। ਜਿਵੇਂ ਟੀਕੇ ਨਹੀਂ ਹੁੰਦੇ, ਟੀਕੇ ਲਾ ਲਾ ਕੇ ਉਹ ਤੁਸੀਂ ਦੇਖਿਆ ਸੈਂਪਲ ਭਰਦੇ ਹੁੰਦੇ ਆ ਨਾ, ਖੂਨ ਪਿੱਛੇ ਬੈਕ ਨੂੰ ਖਿੱਚਦੇ ਸਿਰਿੰਜ ਲਾ ਕੇ, ਜੀ ਇਹ ਨਰਿੰਦਰ ਮੋਦੀ ਦਾ ਖੂਨ ਕੱਢਿਆ ਕਰਨਗੇ। ਖੂਨ ਜੀ ਸਿਰਿੰਜ ਲਾਇਆ ਕਰਨਗੇ, ਭਰ ਲਿਆ ਕਰਨਗੇ, ਸਿਰਿੰਜ ਲਾਇਆ ਕਰਨਗੇ, ਭਰ ਲਿਆ ਕਰਨਗੇ, ਇਹ ਦੋਨੇ। ਸੋ ਇਸ ਕਰਕੇ ਆਂਧਰਾ ਵਾਸਤੇ ਵੀ ਤੇ ਬਿਹਾਰ ਵਾਸਤੇ ਵੀ ਇਹ ਦੋ ਬੰਦੇ ਬਹੁਤ ਕੁਝ ਕਰਨਗੇ ਨਾ, ਤੇ ਦਬਾਅ ਵੀ ਬਹੁਤ ਰਹੇਗਾ। ਸੋ ਇਹ ਕੁਝ ਵੀ ਕਰ ਸਕਦੇ। ਦੱਸਦੇ ਆ ਕਿ ਭਾਈ ਖੁਦ ਨਰਿੰਦਰ ਮੋਦੀ ਨੇ ਫੋਨ ਕੀਤਾ, ਤਾਂ ਕਿੱਥੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਿੰਦਰ ਮੋਦੀ ਦਾ ਬਿਹਾਰ ਦੇ ਵਿੱਚ ਰੋਡ ਸ਼ੋਅ ਸੀ, ਕਿਵੇਂ ਝਾਊਆਂ ਜਿਹਾ ਬਣ ਕੇ ਖਲੋਤਾ ਸੀਗਾ ਨਿਤਿਸ਼, ਫੁੱਲ ਉਹਨੂੰ ਕਮਲ ਦਾ ਫੜਾ ਰੱਖਿਆ ਸੀਗਾ, ਕਹਿੰਦੇ ਲੈ ਇੱਕ ਨਾਲ ਲਾ ਲੈ ਰੁਮਾਲ ਯਾਰ ਦਾ। ਤਾਂ ਗੱਲ ਇਹ ਆ ਕਿ ਇਹ ਦੋ ਬੰਦੇ ਹੀ ਤਾਰਨ ਆ ਰਿਹਾ, ਤੇ ਤੁਸੀਂ ਦੇਖਣਾ ਜਿੱਦਣ ਗੋਤਾ ਦਿੱਤਾ, ਜਿੱਦਣ ਡੋਬਾ ਦਿੱਤਾ, ਇਹ ਦੋਵੇਂ ਡੁੱਬਣਗੇ। ਤਾਂ ਬੇੜੀ ਇਹਨਾਂ ਦੇ ਹੱਥੀ ਆ, ਬੇੜੀ ਰੋਡ ਦੇ ਕਦੋਂ ਆ ਇਹ ਕੁਝ ਨਹੀਂ ਕਿਹਾ ਜਾ ਸਕਦਾ। ਦੇਖ ਲਓ, ਪਤਾ ਨਹੀਂ ਲੱਗਦਾ ਕਦੋਂ ਬੰਦਾ ਕਿੰਗ ਪਿਨ ਬਣ ਜਾਂਦਾ ਹੈ। ਤੇ ਹੁਣ ਇਹ ਦੋਵੇਂ ਕਹਿਣ ਨੂੰ ਤਾਂ ਦਲ ਬਦਲੂ ਨੇ, ਪਰ ਇਸ ਸਮੇਂ ਸਭ ਤੋਂ ਵੱਧ ਕਹਿਣ ਦਾ ਭਾਵ ਜੇ ਮੰਨਿਆ ਜਾਵੇ ਵੀ ਕਿੰਗ ਪਿਨ ਨੇ। ਇਸ ਸਮੇਂ ਇਹਨਾਂ ਨੂੰ ਸਾਂਭ ਕੇ ਰੱਖਦੇ ਹੋਣਗੇ ਵੀ ਨਾ ਭਾਈ ਇਹਨੂੰ ਹਵਾ ਨਹੀਂ ਲੱਗਣ ਦੇਣੀ, ਜੇ ਕਿਤੇ ਇਹਨੂੰ ਹਵਾ ਲੱਗ ਗਈ ਤਾਂ ਇਹ ਫਿਰ ਹਵਾ ਹੀ ਹੋ ਜਾਊਗਾ, ਪਤਾ ਨਹੀਂ ਲੱਗਣਾ। ਪਰ ਹੁਣ ਆਪਾਂ ਆਉਂਦੇ ਆ ਪੰਜਾਬ ਦੇ ਵੱਲ ਨੂੰ। ਨੈਸ਼ਨਲ ਪਰਸਪੈਕਟਿਵ ਤਾਂ ਤੁਸੀਂ ਸਮਝਾ ਦਿੱਤਾ ਹੈ, ਹੁਣ ਗੱਲ ਪੰਜਾਬ ਦੇ ਪੱਧਰ ਤੇ ਕਰੀਏ ਜੀ। ਮਾਨ ਸਾਹਿਬ ਦੀ ਕਿੱਕਲੀ ਧਰੀ ਧਰਾਈ ਰਹਿ ਗਈ ਹੈ ਕਹਿੰਦੇ, ਤੇ ਜ਼ਮੀਨ ਪੈਰਾਂ ਥੱਲੋਂ ਖਿਸਕ ਗਈ ਹੈ। ਦੂਜੇ ਬੰਨੇ ਆਜ਼ਾਦ ਉਮੀਦਵਾਰ ਜਿੱਤੇ ਨੇ। ਪੈਰਾਂ ਹੇਠੋਂ ਨਿਕਲ ਕੇ ਬਟੇਰਾ ਸਿਰ ਉੱਤੇ ਬਹਿ ਗਿਆ, ਤੇਰਾ ਤੇਰਾ ਕਰਦਾ ਵੀਰਾ ਤਿੰਨ ਵਿੱਚ ਰਹਿ ਗਿਆ ਜੀ। ਤਾਂ ਇਸ ਵੇਲੇ ਬਟੇਰਾ ਉੱਡ ਚੁੱਕਾ ਹੈ। ਪਰ ਗੁਰਪ੍ਰੀਤ ਜੀ ਬਟੇਰਾ ਉੱਡ ਗਿਆ। ਇਸ ਬੰਦੇ ਦੇ ਦਿਮਾਗ ਨੂੰ ਫਿਤੂਰ ਚੜ ਚੁੱਕਾ ਸੀ, ਗਰੂਰ ਚੜ ਚੁੱਕਾ ਸੀ ਜੀ। ਇਸ ਬੰਦੇ ਨੇ ਲੋਕਾਂ ਦੇ ਨਾਲੋਂ ਰਿਸ਼ਤਾ ਤੋੜ ਲਿਆ ਸੀ। ਕੁਦਰਤ ਬਹੁਤ ਬਲਵਾਨ ਹੈ। ਮਾਨ ਸਾਹਿਬ ਭੁੱਲ ਗਏ ਸਨ ਕਿ ਮੰਜੇ ਤੋਂ ਭੋਏ ਕੋਈ ਬਹੁਤੀ ਦੂਰ ਨਹੀਂ ਹੁੰਦੀ। ਇਹ ਪਬਲਿਕ ਹੈ, ਤਾਜ ਬਖਸ਼ਦੀ ਵੀ ਆ, ਇਹ ਫਿਰ ਸਿਰ 'ਚ ਖੇ ਵੀ ਪਾਉਂਦੀ ਆ, ਇਹ ਤਖਤ ਵੀ ਬਿਠਾਉਂਦੀ ਆ ਤੇ ਤਖਤੇ ਤੇ ਵੀ ਚਾੜ ਦਿੰਦੀ ਆ। ਸੋ ਗੱਲ ਇਹ ਆ ਕਿ ਅੱਜ ਦੋ ਬੰਦਿਆਂ ਦਾ ਹੰਕਾਰ
परमात्मा ने तोड़िया। दो बंदियां दा फतूर अज चकनाचूर होया। दो बंदियां नूं आसमान तो पटक के समय ने नक परने फर्श ते मारिया। पर ये दोवें बंदे मैं गारंटी नाल कहना कि इन्हां नूं शर्म नहीं आएगी, इन्हां नूं हया नहीं आएगी। आना बड़ी वड्डी चीज होंदी है जी। पर साडे सियासतदानां च नहीं है। खैर, आम आदमी पार्टी हशर देखो, 3 बंदे जिते ने, 3 बंदे जिते ते 3 2 दल बदलू है। जी। एक ਚੱਬੇਵਾਲ जितया पुराना कांग्रेसी डॉक्टर जी। ते मालविंदर सिंह कंग कौन सी? भारतीय जी। जनता पार्टी। अपना इको एक बंदा जितया है मीत हेयर। मीत हेयर भी अपने दम ते जितया। मालविंदर सिंह कंग इस करके जित गया क्योंकि उस बंदे ने मेहनत की अपने दम ते, बहुत मेहनत की उस इलाके च, क्योंकि सब तो पहलियां च टिकट मिल गई सी। कोई विवादत बयान नहीं दिता, आपदा मस्त रहा। लिंक सी क्योंकि यूनीवर्सिटी च रहा सारी जिंदगी, उत्थे दी पॉलिटिक्स नूं समझिया, लिंक वरते, चंगे विधायक मिले, रसूख सी। मालविंदर सिंह कंग एक तगड़ी टक्कर च 10,846 वोटां नाल जित जांदा। ਚੱਬੇਵਾਲ कांग्रेस ने कमजोर कैंडीडेट दिता। हालांकि यामिनी गोमर, तुहाडे चों शायद कुछ बंदे जानते होंगे कि बीबी यामिनी गोमर किसी वेले कह लो कि जो मोढी सीगे आम आदमी पार्टी के पंजाब च, उन्हां चों एक सी। पर बीबी इन्हां तो खफा होके, इन्हां दे लक्षण वेख के कांग्रेस च शामिल हो गए। वो समाज सेवा करदी है, गरीब बच्चों नूं पढ़ाउंदी है, वो बिना लालच तो विद्या का दान करदी है। साडे लोकां नूं इहो जिहे पढ़े लिखे लोग थोड़ी पसंद होणगे, इहो जिहे समाज सेवी थोड़े पसंद होणगे। इन्हां नूं ते ਚੱਬੇਵਾਲ वर्गे जिन्हां नूं रस्से ਚੱਬਣ ਦੀ आदत पई होवे दल बदल के, ਉਹ ਹੀ पसंद आउंदे ने कई बार। सो ਹੁਸ਼ਿਆਰਪੁਰ ने ਹੁਸ਼ਿਆਰੀ नहीं वरती, मैं समझदा गुरप्रीत भाई, ਹੁਸ਼ਿਆਰਪੁਰ ਨੂੰ ਹੁਸ਼ਿਆਰੀ ਵਰਤਣੀ ਚਾਹੀਦੀ ਸੀ। ਚੱਬੇਵਾਲ ਦੀ ਜਗ੍ਹਾ यामिनी गोमर ਇਹਨਾਂ ਨੂੰ ਸਬਕ ਆ ਜਾਣਾ ਸੀ। ਚਲੋ ਇਹ ਚੱਬੇਵਾਲ ਦਾ ਨਹੀਂ, ਇਹ ਲੋਕਾਂ ਦਾ ਜਿੱਤਿਆ ਉਹਦੇ ਖਾਤੇ ਚ ਆਪਾਂ ਪਾ ਦਈਏ। तीसरा मीत हेयर, मैं कुछ नहीं कहूंगा। मीत हेयर ने जो 5-7 दिन आखिर दे विच काम कीता, क्योंकि पहला मीत हेयर बारे मैं आप कहा सी कि मीत हेयर इलैक्शन नहीं जितना चाहता, और मैं बड़ी जिम्मेवारी नाल कहा सी क्योंकि सानू अंदरों सूचनावां मिल रही सन, इन्हां दी टीम दे विच ये चर्चावां चल रही सन। अखीर तैयारी की जाती है। अरविंद केजरीवाल खास तौर पर मीत हेयर नूं मिलते, उन्होंने वास्ते प्रचार करते हैं कि मीत तेरा जितना बनता है यार। मीत हेयर नूं गारंटी दी गई कि भाई जिमनी चोण जे होएगी तेरा उहदे ते पहल का हक होएगा। सो मीत हेयर ने सारे अपने जिहड़े सैल सी, जो लिंक सी, वो दोबारा एक्टिवेट किए। दोबारा तो टीम इन्हां दी जोर ला के उत्साह नाल मैदान च उतरी आ। नतीजा तुहाडे सामने। बाकी खुडियां साहब की बली हो गए, डॉक्टर बलवीर चोपड़े गए, लालजीत भुल्लर ते लभ्या नहीं लभ्या, अमृतपाल सिंह ने धूके रख दिते समेत वलटोआ। हालांकि मेरे भी क्याफे तो दूर की वड्डी जित है। मैं समझदा सीगा जे जित भी हुंदी आ खडूर साहब ते 20-50 हज़ार का मार्जन होएगा, पर सब तो वड्डी जित खडूर साहब दे विच दर्ज हुई है। तीजे नंबर ते सी शायद लालजीत भुल्लर, चौथे ते मन्ना ते अकाली उत्थे पंजवें ते फिरदे ने। सो पंजाब दे विच इस वेले जे देखिए तो सब तो ज्यादा लॉस आम आदमी पार्टी नूं है। वोट शेयर के हिसाब नाल आपां देखिए, सब तो ज्यादा जेकर किसी नूं फायदा होया तो भारतीय जनता पार्टी नूं 18% वोट। ये हुण कह सकते हैं कि कांग्रेस ते आम आदमी पार्टी तकरीबन बराबर आ गए, पर उन्हां दी जे आपां वेखीए स्ट्राइक रेट बहुत वधिया रह गई, उन्हां दी कन्वर्जन रेट जिहड़ी सी वो वधिया रह गई। सो इस करके पंजाब दे लिहाज नाल जे तुसीं वेखोगे अज
ਫਰੀਦਕੋਟੀਆਂ ਨੇ ਇਤਿਹਾਸ ਰਚਿਆ। ਇੱਕ ਫਰੀਦਕੋਟ ਬਾਬੇ ਦੀ ਧਰਤੀ, ਬਾਬਾ ਫਰੀਦ ਦੀ ਧਰਤੀ, ਐਸੀ ਧਰਤੀ ਜਿਹਦੇ ਚੋਂ ਬਾਦਲ ਨਿਕਲਿਆ, ਜਿਹਦੇ ਚੋਂ ਹਰਚਰਨ ਬਰਾੜ ਨਿਕਲਿਆ, ਜਿਹਦੇ ਚੋਂ ਗੁਰਦਾਸ ਬਾਦਲ ਨਿਕਲਿਆ, ਜਿਹਦੇ ਚੋਂ ਸੁਖਬੀਰ ਬਾਦਲ ਨਿਕਲਿਆ, ਜਿਹਦੇ ਵਿੱਚੋਂ ਜਗਮੀਤ ਬਰਾੜ ਨਿਕਲਿਆ। ਕਿਹੜੇ ਕਿਹੜੇ ਨਾਂ ਲਵਾਂ। ਇਸ ਸਾਬਕਾ ਕਲਾਕਾਰ ਨੇ ਫਰੀਦਕੋਟ ਦਾ ਮਜ਼ਾਕ ਉਡਾਉਣਾ ਚਾਹਿਆ, ਜਿਵੇਂ ਕਾਂਗਰਸ ਨੇ ਉਡਾਇਆ। ਉਹ ਕੁੰਭਕਰਨ ਦਾ ਭਰਾ ਲਿਆ ਕੇ ਇੱਥੇ ਜਿਤਾ ਦਿੱਤਾ, ਸਦੀਕ। ਉਹ ਖਾ ਕੇ ਮੂਲੀਆਂ ਵਾਲੇ ਪਰੌਂਠੇ, ਖਾ ਕੇ ਆਲੂਆਂ ਵਾਲੇ ਪਰੌਂਠੇ, ਉਹ ਸੁੱਤਾ ਹੀ ਰਹਿੰਦਾ। ਉਹਨੂੰ ਪੁੱਛੋ ਬਿੱਲ ਪੜ੍ਹੇ, ਉਹ ਕਹਿੰਦਾ ਮੇਰਾ ਮੋਢਾ ਉਤਰਿਆ। ਤੇ ਮੈਨੂੰ ਦੱਸੋ, ਮੋਢੇ ਤੇ ਅੱਖਾਂ ਲੱਗੀਆਂ ਹੁੰਦੀਆਂ? ਇਹ ਕਮਾਲ ਦੀਆਂ ਗੱਲਾਂ ਨੇ। ਸੋ ਇਸ ਕਰਕੇ ਮੈਂ ਸਮਝਦਾ ਹਾਂ ਕਿ ਫਰੀਦਕੋਟ ਵਾਲਿਆਂ ਨੇ ਇਹ ਅਕਲ ਟਿਕਾਣੇ ਲਿਆ ਦਿੱਤੀ ਆ। ਜੀ ਆਵਾਜ਼ ਆ ਰਹੀ ਹੈ ਮੇਰੀ? ਹੈਲੋ ਜੀ ਸਰ, ਆ ਰਹੀ ਹੈ ਜੀ, ਆ ਰਹੀ। ਜੀ ਜੀ ਜੀ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਫਰੀਦਕੋਟੀਆਂ ਨੇ ਵੀ ਸਵਾਦ ਲਿਆ ਦਿੱਤਾ। ਤਾਂ ਸਰਬਜੀਤ ਸਿੰਘ ਜਿੱਤਿਆ, ਉਹ ਕੀ ਕਰੇਗਾ ਕੀ ਨਹੀਂ ਕਰੇਗਾ, ਮੈਨੂੰ ਇਸ ਗੱਲ ਦੇ ਨਾਲ ਹਾਲ ਦੀ ਘੜੀ ਕੁਝ ਵੀ ਨਹੀਂ ਹੈ। ਜਦੋਂ ਜੋ ਹੋਏਗਾ ਦੇਖੀ ਜਾਏਗੀ। ਪਰ ਫਰੀਦਕੋਟੀਆਂ ਨੇ ਇਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ। ਕਮਾਲ ਦੀ ਗੱਲ ਹੈ। ਮੁਹਾਲੀ ਚੋਂ ਬੰਦਾ ਫੜ ਕੇ ਲਿਆ ਕੇ ਤੇ ਕਹਿੰਦਾ ਲੈ ਆ ਜਾ, ਮੈਂ ਤੈਨੂੰ ਉੱਥੇ ਜਿਤਾ ਕੇ ਲਿਆਉਣਾ। ਚੰਗਾ ਹੋਵੇ ਕਰਮਜੀਤ ਅਨਮੋਲ ਤੇ ਕਮਰੇ 'ਚ ਕਰ ਲਵੇ ਬੰਦ, ਹੋਰ ਨਾ ਕੁਝ ਗਲਤ ਨਾ ਸਮਝਿਓ ਵੀ ਇਹ ਸਵਾਲ ਤੇ ਕਰੇ। ਜੀ ਜੀ। ਵੀ ਕਿਹੜੇ ਯੁੱਗ ਦਾ ਬਦਲਾ ਲਿਆ ਹੀ ਮੇਥੋਂ? ਆਊਟ ਆਫ ਸਿਲੇਬਸ ਆ ਗਿਆ ਉਤੋਂ ਕੰਮ, ਕਹਿੰਦੇ। ਹਾਂਜੀ, ਕਹਿੰਦੇ ਉੱਥੋਂ ਕੰਮ ਹੀ ਆਊਟ ਆਫ ਸਿਲੇਬਸ ਆ ਗਿਆ, ਜਿਹੜਾ ਪਤਾ ਹੀ ਨਹੀਂ ਸੀ ਕਿਸੇ ਨੂੰ। ਨਹੀਂ ਤੇ ਉਹ ਸਿਲੇਬਸ ਛੱਡੋ, ਉਹ ਤੇ ਦੁਨੀ ਦਾ ਪਹਾੜਾ ਨਹੀਂ ਸੀ ਜਾਣਦਾ ਸਿਆਸਤ ਦਾ। ਉਹ ਤਾਂ ਤਲਖੀ ਚ ਆਉਣ ਲੱਗ ਗਏ ਸੀ ਜਦੋਂ ਲੋਕਾਂ ਚ ਵਿਚਰਦੇ ਸੀ। ਤੇ ਤਲਖੀ ਚ ਆਉਣਾ ਹੀ ਆ। ਇਹ ਉੱਥੇ ਕਲਾਕਾਰ ਨੇ, ਇਹ ਵੈਨਿਟੀ ਚ ਬੈਠੇ ਹੁੰਦੇ ਆ। ਆਮਲੇਟ ਲਿਆ ਓਏ, ਮੈਂ ਵੇਖਿਆ ਤਮਾਸ਼ਾ। ਔਰ 2 ਠੰਡੇ ਲਿਆ ਓਏ, ਵੀਰਾ ਮਗਾਓ, ਚਿਕਨ ਲੈ ਆਓ। ਇੱਥੇ ਹੱਥ ਜੋੜਨੇ ਪੈਂਦੇ ਨੇ। ਗੁਰਪ੍ਰੀਤ ਜੀ, ਵੋਟ ਮੰਗਣ ਦੀ ਇੱਕ ਕਲਾ ਹੁੰਦੀ ਹੈ, ਲੋਕਾਂ ਦੇ ਹਿਰਦੇ ਚ ਵੜਨਾ ਪੈਂਦਾ। ਤਾਂ ਮੈਂ ਸਮਝਦਾ ਫਰੀਦਕੋਟ ਦੇ ਵਿੱਚ ਫਰੀਦਕੋਟੀਆਂ ਨੇ, ਮੁੰਡਿਆ ਵੇ ਫਰੀਦਕੋਟੀਆ, ਇਹਨਾਂ ਨੇ ਕਹਿ ਲੋ ਕਿ ਤਸੱਲੀ ਕਰਵਾ ਦਿੱਤੀ ਆ। ਤਾਂ ਕੁੱਲ ਮਿਲਾ ਕੇ ਵਿਸ਼ਲੇਸ਼ਣ ਆਪਣੇ ਚੱਲਦੇ ਰਹਿਣਗੇ, ਪੰਜਾਬ ਦੀ ਰਾਜਨੀਤੀ ਬਾਰੇ ਕਰਦੇ ਰਵਾਂਗੇ ਗੱਲ। ਤਾਂ ਸੰਦੇਸ਼ ਸਭ ਵਾਸਤੇ ਸਪਸ਼ਟ ਆ। ਭਾਜਪਾ ਵਾਸਤੇ ਵੀ ਪੰਜਾਬੀਆਂ ਨੇ ਕਿਹਾ ਕਿ ਆਓ ਜੀ ਆਇਆਂ ਨੂੰ, ਕਿਉਂ ਨਹੀਂ, ਕੋਈ ਗੱਲ ਨਹੀਂ। ਕੀ ਲਿਆਓਗੇ? ਆਪਾਂ ਪੰਜਾਬੀ ਕਹਿ ਹੀ ਦਿੰਦੇ ਹਾਂ, ਜੇ ਸਾਡੇ ਘਰ ਆਓਗੇ ਤੇ ਕੀ ਲਿਆਓਗੇ, ਜੇ ਅਸੀਂ ਤੁਹਾਡੇ ਘਰ ਆਈਏ ਤੇ ਕੀ ਦਿਓਗੇ? ਲਿਆਓ ਬਈ, ਆ ਜਾਓ। ਤੇ ਦੂਜੇ ਪਾਸੇ ਕਾਲੀਆਂ ਨੂੰ ਕਿਹਾ ਕਿ ਠੀਕ ਆ, ਬਠਿੰਡਾ ਸਾਨੂੰ ਇੱਕੋ ਹੀ ਸੀਟ ਬਥੇਰੀ, ਚੱਲ ਜੂ ਸਿਆਸਤ ਤੇਰੀ ਮੇਰੀ। ਗੱਲ ਇਹ ਆ ਕਿ ਬਈ ਤੁਸੀਂ ਵੀ ਠੀਕ ਰਹੋ, ਖੁਸ਼ ਰਹੋ, ਉਮੀਦ ਚ ਰਹੋ। ਕਾਂਗਰਸ ਨੂੰ ਕਿਹਾ ਕਿ ਭਾਈ ਕਲੇਸ਼ ਛੱਡ ਦਿਓ, ਕਲੇਸ਼ ਛੱਡ ਦਿਓ, ਆਪਦਾ ਸੰਗਠਨ ਮਜ਼ਬੂਤ ਕਰੋ। ਲੋਕ ਤੁਹਾਡੇ ਚ ਯਕੀਨ ਰੱਖਦੇ ਨੇ। ਪੰਜਾਬੀ ਤੁਹਾਡੀ ਵਿਚਾਰਧਾਰਾ, ਬੇਸ਼ੱਕ ਸਿੱਖ ਕਤਲੇਆਮ ਉਹ ਕਲੰਕ ਹੈ ਕਾਂਗਰਸ ਦੀ ਗਵਰਨਮੈਂਟ ਦੇ ਜਾਂ ਸਟੇਟ ਦੇ ਮੱਥੇ ਤੇ, ਪਰ ਬਾਵਜੂਦ ਇਸ ਦੇ ਪੰਜਾਬੀ ਜਿਹੜੇ ਆ ਉਹ ਜਦੋਂ ਦੇਸ਼ ਨੂੰ ਚਲਾਉਣ ਦੀ ਗੱਲ ਆਉਂਦੀ ਹੈ ਤਾਂ ਬਹੁਤ ਸੂਝਵਾਨ ਨੇ ਕਿ ਤੀਜੇ ਨੂੰ ਅਸੀਂ ਕਿਉਂ ਵੋਟ ਪਾਈਏ ਜਿਹੜਾ ਇਹਨਾਂ ਦੀ ਝੋਲੀ 'ਚ ਜਾ ਕੇ ਦੂਜਿਆਂ ਦੀ 'ਚ ਬੈਠ ਜਾਏਗਾ। ਤਾਂ ਉਹ ਕਦਰ ਕਰਨੀ ਪਊਗੀ, ਕਦਰ ਕਰਨੀ ਪਊਗੀ ਉਹਨਾਂ ਨੂੰ। ਆਮ ਆਦਮੀ ਪਾਰਟੀ ਵਾਸਤੇ ਵੀ ਸੰਦੇਸ਼ ਹੈ ਕਿ ਮਾਨ ਸਾਹਿਬ ਧਿਆਨ ਨਾਲ ਚੱਲੋ, ਧਿਆਨ ਨਾਲ ਚੱਲੋ, ਹਾਲੇ ਵੀ ਟਾਈਮ ਆ। ਤੇ ਉਸ ਤੋਂ ਬਾਅਦ ਅਗਲੀ ਵਾਰ ਜੇ ਹੁਣ ਪੰਜਾਬੀਆਂ ਨੇ ਝਟਕਾ ਦੇ ਦਿੱਤਾ ਤੇ ਤੁਹਾਨੂੰ ਇੱਥੇ ਰਹਿਸ਼ ਰੱਖਣੀ ਮੁੜ ਕੇ ਸਾਬਕਾ ਹੋ ਕੇ ਔਖਾ ਹੋ ਜਾਣੀ ਆ। ਤੁਸੀਂ ਕਿਸੇ ਮੁਲਕ ਦਾ ਵੀਜ਼ਾ ਪ੍ਰਾਪਤ ਕਰੋਗੇ। ਜੀ ਜੀ ਜੀ। ਸੋ ਇਹ ਤਾਂ ਹੈ। ਵੈਸੇ ਉਹਨਾਂ ਨੇ ਆਪਣਾ ਇਨਕਮ ਟੈਕਸ ਵੀ ਕਹਿੰਦੇ ਤਾਰਨਾ ਹੈ, ਉਹਦੇ ਲਈ ਗੱਡੀ ਵੇਚਣੀ ਪੈਣੀ ਹੈ ਤੇ ਜ਼ਮੀਨ ਵੇਚਣੀ ਪੈਣੀ ਹੈ। ਉਹ ਵੀ ਤੁਸੀਂ ਇੱਕ ਦਿਨ ਪੇਚ ਸਮਝਾ ਰਹੇ ਸੀ, ਪਰ ਹੁਣ ਚਲੋ ਗੱਲਾਂ ਹੀ ਨੇ। ਇਹਨਾਂ ਦੀ ਕਿਕਲੀ ਇਹਨਾਂ ਤੇ ਉਲਟ ਪੈ ਗਈ ਹੈ, ਬੜੀ ਵਾਇਰਲ ਵੀ ਹੋ ਰਹੀ ਹੈ ਉਹ ਵਾਲੀ ਕਿਕਲੀ ਇਹਨਾਂ ਦੀ। ਬੇਸ਼ੱਕ 3 ਲਾਈਨਾਂ ਦੀ ਹੈ ਉਹ, ਪਰ ਅੰਤ ਦੇ ਵਿੱਚ ਮੈਂ ਚਾਹੂੰਗਾ ਤੁਸੀਂ 30 ਸੈਕਿੰਡ ਦੇ ਅੰਦਰ ਅੰਦਰ ਜੇ ਸਾਡੇ ਦਰਸ਼ਕਾਂ ਨੂੰ ਇਹ ਸਪਸ਼ਟ ਕਰ ਦਿਓ ਕਿ ਹੁਣ ਮੰਨ ਕੇ ਚੱਲਣ ਦਰਸ਼ਕ ਕਿ ਭਾਜਪਾ ਦੀ ਸਰਕਾਰ ਬਣ ਚੁੱਕੀ ਹੈ ਜਾਂ ਹਾਲੇ ਵੀ ਕੋਈ ਗੁੰਜਾਇਸ਼ ਹੈ? ਨਹੀਂ ਦੇਖੋ, ਇਹਦੇ ਚ ਮੈਂ ਜਿਵੇਂ ਤੁਹਾਨੂੰ ਕਿਹਾ, ਅੱਜ ਕਿਆਮਤ ਕੀ ਰਾਤ ਹੋ ਗਈ ਜੀ। ਸੋ ਗੱਲ ਇਹ ਹੈ ਕਿ ਜੇ ਕੋਈ ਇਹ 2 ਬੰਦੇ
ਦੋਵਾਂ ਚੋਂ ਫਰਜ਼ ਕਰੋ ਇੱਕ ਹੀ ਥੜਕ ਜਾਂਦਾ ਹੈ। ਜੀ ਫਰਜ਼ ਕਰੋ ਚੰਦਰਾ ਬਾਬੂ ਨਾਇਡੂ 15, 292 ਚੋਂ 15 ਗਈਆਂ ਜੀ ਤੇ ਕਹਾਣੀ ਬਹੁਤ ਨੇੜੇ ਆ ਜਾਏਗੀ। ਸੋ ਇਸ ਵਾਸਤੇ ਹਾਲੇ ਕੁਛ ਨਹੀਂ, ਕੱਲ ਨੂੰ ਕਲੀਅਰ ਹੋਏਗਾ। ਜੇ ਨਿਤਿਸ਼ ਕੁਮਾਰ ਚੰਦਰਾ ਬਾਬੂ ਨਾਇਡੂ ਵਿੱਚ ਰਹਿੰਦੇ ਅਲਾਇੰਸ ਤੇ, ਤਦ ਜੀ ਇਹ ਸਹੁੰ ਚੁੱਕ ਲੈਣਗੇ ਮੋਦੀ ਸਾਹਿਬ। ਤੇ ਜੀ ਜੇ ਇਹਨਾਂ ਦੋਨਾਂ ਨੇ ਕੋਈ ਪਲਟੀ ਮਾਰ ਲਈ ਜਿਵੇਂ ਇਹਨਾਂ ਦੀ ਆਦਤ ਆ, ਤਦ ਪੇਚ ਫਸ ਜਾਏਗਾ। ਗੁਰਪ੍ਰੀਤ ਜੀ ਕਮਜ਼ੋਰ ਸਰਕਾਰ ਬਣਾਉਣਗੇ ਜੇ ਮੋਦੀ ਸਾਹਿਬ ਬਣਾਉਣਗੇ। ਮਜ਼ਬੂਤ ਸਰਕਾਰ ਜਿਹੜੀ ਹੈ, ਜਿਵੇਂ ਅੱਗੇ ਲੈ ਕੇ ਆਏ ਸਨ, ਆਪਣੇ ਦਮ ਤੇ ਫੈਸਲੇ ਲੈਂਦੇ ਸਨ, ਐਸਾ ਕੁਛ ਨਹੀਂ ਹੈ ਜੀ। ਸੋ ਉਹੀ ਗੱਲ ਹੈ ਕਿ ਸ਼ੇਰ ਦੀ ਸਵਾਰੀ ਵਾਲੀ ਗੱਲ ਹੋਊਗੀ। ਸੋ ਮਿੰਟੂ ਜੀ ਤੁਸੀਂ ਸਮਾਂ ਦਿੱਤਾ, ਸਾਰੀਆਂ ਖਬਰਾਂ ਤੇ ਚਾਨਣਾ ਪਾਇਆ, ਦੱਸਿਆ ਕਿ ਅੱਜ ਕੀ ਕੁਝ ਵਾਪਰਿਆ ਤੇ ਅੱਗੇ ਹੁਣ ਕੀ ਸਥਿਤੀ ਹੈ। ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਿਆਰ ਭਰੀ ਸਤਿ ਸ੍ਰੀ ਸ਼ੁਕਰੀਆ, ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਅੱਜ ਪੂਰਾ ਦਿਨ ਰਿਹਾ ਤੇ ਕੀ ਕੁਝ ਵਾਪਰਿਆ ਤੇ ਹੁਣ ਅੱਗੇ ਪੰਜਾਬੀ ਭਾਰਤੀ ਵਿਦੇਸ਼ਾਂ 'ਚ ਬੈਠੇ ਹੋਏ ਸਾਰੇ ਜਿਹੜੇ ਪੰਜਾਬ ਦੀ ਤਾਂਘ ਰੱਖਦੇ ਨੇ, ਪੰਜਾਬ ਦੇ ਬਾਰੇ ਦਰਦ ਰੱਖਦੇ ਨੇ, ਇਹ ਦੇਖਣਾ ਚਾਹੁੰਦੇ ਨੇ ਕਿ ਪਿੱਛੇ ਭਾਰਤ ਦੇ ਵਿੱਚ ਕੀ ਵਾਪਰ ਰਿਹਾ ਹੈ। ਉਹਨਾਂ ਸਾਰਿਆਂ ਨੂੰ ਸਪਸ਼ਟ ਕੀਤਾ ਕਿ ਹੁਣ ਅੱਗੇ ਕੀ ਹੋ ਸਕਦਾ ਹੈ। ਕਿਵੇਂ ਦੋ ਵਿਅਕਤੀ ਇਸ ਸਮੇਂ ਕਿੰਗ ਪਿੰਨ ਬਣੇ ਹੋਏ ਨੇ, ਉਹਨਾਂ ਨੇ ਇਹ ਨਿਰਧਾਰਿਤ ਕਰਨਾ ਹੈ ਕਿ ਹੁਣ ਸਿਆਸਤ ਜਾਊਗੀ ਕਿੱਧਰ ਨੂੰ, ਇਹ ਨਿਬੇੜਾ ਕਰਨਾ ਹੈ। ਸੋ ਤੁਹਾਡੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਮਿੰਟੂ ਗੁਰਸਰੀਆ ਹੁਣਾਂ ਨੇ। ਅੱਜ ਦਾ ਸਾਰਾ ਵਿਸ਼ਲੇਸ਼ਣ ਤੁਹਾਡੇ ਸਾਹਮਣੇ ਰੱਖਿਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰੋ। ਜੁੜੇ ਰਹੋ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਨਾਲ। ਅਗਲੇ ਪ੍ਰੋਗਰਾਮਾਂ ਦੇ ਨਾਲ ਜਲਦ ਮਿਲਦੇ ਹਾਂ। ਧੰਨਵਾਦ, ਸਤਿ ਸ੍ਰੀ ਅਕਾਲ।